ਇੱਕ ਡਾਕੀਏ ਨੂੰ 180 ਰੁਪਏ ਸਿਰਫ ਦਾ ਭਰਾਵਾਂ ਨੂੰ ਸਾਈਕਲ ਦੀ ਰਿਪੇਅਰ ਵਾਸਤੇ ਦਿੱਤੇ ਜਾਂਦੇ ਆ ਮਹੀਨੇ ਉਹ ਵੀ ਪਹਿਲਾਂ ਦਿੱਤੇ ਜਾਂਦੇ ਸੀ, ਉਹ ਵੀ ਬੰਦ ਕਰ ਦਿੱਤੇ। 3 ਪੋਸਟਮੈਨ ਹੁੰਦੇ ਸੀ ਇੱਕ ਬੀਟ 'ਚ। ਇੱਕ ਬੰਦੇ ਕੋ ਪੈਸੇ ਵਾਲੀ ਆਈਟਮ ਜਿੱਦਾਂ ਮਨੀ ਆਰਡਰ ਹੁੰਦਾ ਸੀਗਾ, ਪਾਰਸਲ ਹੁੰਦੇ ਸੀ। ਦੂਸਰੇ ਪੋਸਟਮੈਨ ਕੋ ਆਰਡਰ ਇੱਕੋ ਬੀਟ 'ਚ ਜਾਣਾ ਉਹਨਾਂ ਨੇ। ਤੀਸਰੇ ਕੋ ਕੱਲੀਆਂ ਰਜਿਸਟਰੀਆਂ ਹੁੰਦੀਆਂ ਸੀ। ਹੁਣ ਉਹ ਬਿਲਕੁਲ 3 ਉਡਾਤੇ ਵੀ ਜਿਹੜਾ ਜਦੋਂ ਮਰੇ ਇੱਕ ਪੋਸਟਮੈਨ ਹੀ ਮਰੇ ਇੱਕ ਥਾਂ ਤੋਂ 20-30 ਕਿਲੋਮੀਟਰ ਤੱਕ, ਜਿੱਦਾਂ ਪਿੰਡ ਲਿੱਤੜਾ ਪੈਂਦੇ, ਬਾਹਰਲੇ ਸਲਮ ਏਰੀਏ ਪੈਂਦੇ ਆ ਸ਼ਹਿਰ ਤੋਂ ਬਾਹਰ, ਉੱਥੇ ਵੱਖਰੇ ਲੋਕ ਹੁੰਦੇ ਸੀ। 28 ਤੋਂ 30 ਕਿਲੋਮੀਟਰ ਜਿਹੜਾ ਸ਼ਹਿਰ ਦੇ ਵਿੱਚ ਬੀਟ ਹੁੰਦੀ ਆ, 8 ਕਿਲੋਮੀਟਰ ਜਿਹੜੀ ਬੀਟ ਆ ਪੋਸਟਮੈਨ ਨੇ ਜਿੱਦਾਂ ਸ਼ਹਿਰ ਵਿੱਚ ਆ ਉੱਥੇ ਸਾਈਕਲ ਵੀ ਨਹੀਂ ਜਾ ਸਕਦਾ, ਤਾਂ ਮੋਟਰਸਾਈਕਲ ਵੀ ਨਹੀਂ ਆਇਆ, ਤੁਰ ਕੇ ਡਾਕ ਵੰਡਣੀ ਪੈਂਦੀ ਆ। ਉਹ 8 ਕਿਲੋਮੀਟਰ ਤੱਕ ਹੀ ਬੀਟ ਜਿਹੜੀ ਉਹ ਗਿਣੀ ਜਾਂਦੀ ਆ। ਏਰੀਏ ਬਹੁਤ ਲੰਬੇ ਹੋ ਗਏ। ਜਿਹੜਾ ਇੱਕ ਪੋਸਟਮੈਨ ਆ ਉਹ 30 ਤੋਂ 40 ਕਿਲੋਮੀਟਰ ਤੱਕ ਸਫ਼ਰ ਕਰਦਾ ਡੇਲੀ, ਔਰ ਫਿਰ ਵੀ ਇੰਨਾ ਉਹ ਕੋ 12 ਸਵੇਰ ਨੂੰ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਡਾਕ ਬਣਦਾ। ਉਹ ਜਿਹੜੀ ਪਿੰਡ ਦੀ ਡਾਕ ਸੀਗੀ, ਪਿੰਡ ਦਾ ਲੋਕਲ ਡਾਕੀਆ ਹੁੰਦਾ ਸੀ, ਉਹਨੂੰ ਸਾਰਿਆਂ ਦੀ ਜਾਣਕਾਰੀ ਹੁੰਦੀ ਸੀ ਆਲੇ ਦੁਆਲੇ 2-3 ਪਿੰਡਾਂ ਦੇ। ਜਾਂ ਫਿਰ ਤੁਹਾਨੂੰ ਉਹਦੇ ਐਕਸਟਰਾ ਚਾਰजेस ਮਿਲਦੇ ਹੋਣਗੇ ਵੀ ਤੁਸੀਂ ਤੇਲ ਖਰਚਾ? ਉਹਦਾ ਕੁਝ ਨਹੀਂ ਮਿਲਦਾ। ਜਿਹੜਾ ਜਿੰਨੀ ਬੀਟ ਆ ਤਨਖਾਹ ਉਨੀ ਮਿਲਣੀ, ਚਾਹੇ ਤੁਹਾਨੂੰ 40 ਕਿਲੋਮੀਟਰ ਜਾਣਾ। ਕੀ ਮਿਲਦਾ ਹੈ ਉਜਰਤ ਤੋਂ ਇਲਾਵਾ? ਜੇਕਰ ਤੁਸੀਂ ਸਾਈਕਲ, ਮੋਟਰਸਾਈਕਲ, ਗੱਡੀ ਜਿਹਦੇ 'ਚ ਵੀ ਡਿਲੀਵਰ ਕਰਨ ਜਾਂਦੇ ਹੋ ਉਹਦਾ ਖਰਚਾ ਪੈਂਦਾ? ਕੁਛ ਵੀ ਨਹੀਂ ਮਿਲਦਾ ਜੀ। ਕਨਵੇਂਸ ਵੀ ਸਾਡੀ, ਸਾਈਕਲ ਵੀ ਸਾਡਾ। ਜੇ ਹੁਣ ਦੂਰ ਦੀਆਂ ਬੀਟਾਂ ਅਸੀਂ ਆਪਣੀ ਸੁੱਖ ਸਹੂਲਤ ਵਾਸਤੇ ਆਪਣਾ ਮੋਟਰਸਾਈਕਲ ਲੈ ਕੇ ਜਾਂਦੇ ਮੁੰਡੇ ਅੱਜ ਕੱਲ੍ਹ। 90% ਜੇ ਤੁਹਾਡੀ ਡਿਲੀਵਰੀ 'ਚ 100 ਤੁਹਾਡੇ ਕੋਲ ਆਰਟੀਕਲ ਆ, ਜੇ ਉਹਦੇ 'ਚੋਂ 90 ਤੁਸੀਂ ਆਰਟੀਕਲ ਰਜਿਸਟਰਡ ਲੈਟਰ ਨਾ ਤੁਸੀਂ ਡਿਲੀਵਰ ਕਰਕੇ ਆਏ ਤਾਂ ਤੁਹਾਨੂੰ ਪੈਸੇ ਨਹੀਂ ਮਿਲਣੇ। ਅੱਛਾ ਜੀ, ਪੈਟਰੋਲ ਟਾਰਗੇਟ ਰੱਖਤਾ, ਟਾਰਗੇਟ ਰੱਖਤਾ। ਉਹਦੇ ਵਿੱਚ ਕਈ ਵਾਰੀ ਬੰਦਾ ਘਰ ਨਹੀਂ ਹੁੰਦਾ। ਸੀਤਾ ਸਿੱਧਾ ਸੈਂਟਰ ਨਾਲ ਅਟੈਚ ਹੋ, ਤੁਹਾਨੂੰ ਤਾਂ ਸਗੋਂ ਖੁਸ਼ਹਾਲੀ ਵਾਲੇ ਖਬਰਾਂ ਆਉਣੀਆਂ ਚਾਹੀਦੀਆਂ। ਤੁਸੀਂ ਉਹਨਾਂ ਤੋਂ ਵੀ ਦੁਖੀ ਹੋ? ਸਰ ਐਕਚੁਅਲੀ ਖੁਸ਼ਹਾਲੀ ਵਾਲੇ ਦਿਨ ਜਿਹੜੇ ਖਬਰਾਂ ਨਾ ਉਹ ਐਕਚੁਅਲੀ ਪੇਪਰ ਲਾਈਨ ਦੇ ਵਿੱਚ ਰਹਿ ਗਈਆਂ। ਅੱਛਾ, ਮੁਲਾਜ਼ਮਾਂ ਵਾਸਤੇ ਖੁਸ਼ਹਾਲੀ ਦੀ ਕੋਈ ਲਹਿਰ ਨਹੀਂ ਹੈਗੀ, ਉਹ ਬਸ ਗੱਲਾਂ 'ਚ ਹੀ ਆ, ਅਖਬਾਰਾਂ ਦੀ ਸੁਰਖੀਆਂ ਵਿੱਚ ਹੀ ਆ, ਔਰ ਰੀਅਲ ਲਾਈਫ 'ਚ ਕੁਝ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਪੰਜਾਬ ਸਰਕਾਰ ਦਾ ਕਹਿ ਲਈਏ ਸਭ ਤੋਂ ਪੁਰਾਣੇ ਅਦਾਰਿਆਂ ਦੇ ਵਿੱਚੋਂ ਇੱਕ ਭਾਰਤੀ ਡਾਕ ਨੇ, ਜਿੱਥੇ ਲੰਬੇ ਸਮੇਂ ਤੋਂ ਦੇਸ਼ ਦੇ ਵਿੱਚ ਸੂਚਨਾਵਾਂ ਦੇ ਆਦਾਨ ਪ੍ਰਦਾਨ ਦੇ ਵਿੱਚ ਵੱਡਾ ਯੋਗਦਾਨ ਪਾਇਆ। ਪਰ ਜਦੋਂ ਇਹ ਹੋਣ ਲੱਗਾ ਕਿ ਲਗਾਤਾਰ ਇਸ ਦੀ ਵਰਤੋਂ ਘੱਟ ਹੋਣ ਲੱਗੀ, ਇਹ ਵਿਭਾਗ ਘਾਟੇ ਵੱਲ ਨੂੰ ਜਾਣ ਲੱਗਾ ਜਾਂ ਫਿਰ ਵਰਤੋਂ 'ਚ ਘੱਟ ਆਉਣ ਲੱਗਾ, ਤਾਂ ਫਿਰ ਬੈਂਕਿੰਗ ਸੈਕਟਰ ਦੇ ਵਿੱਚ ਇਹ ਪੈਰ ਧਰਦਾ ਹੈ। ਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਹੌਲੀ-ਹੌਲੀ ਦੁਬਾਰਾ ਗਰੂਮ ਹੋਣਾ ਸ਼ੁਰੂ ਹੋਇਆ ਉਹ ਸਾਰੇ ਜਾਣਦੇ ਨੇ। ਪਰ ਇਸ ਦੇ ਵਿੱਚ ਪਿਛਲੇ 150 ਸਾਲ ਤੋਂ ਆਪਾਂ ਦੇਖ ਰਹੇ ਹਾਂ ਕਿ ਡਾਕਖਾਨੇ ਦੇ ਵਿੱਚ ਡਾਕੀਏ ਦੀ ਭੂਮਿਕਾ ਕੀ ਹੁੰਦੀ ਹੈ। ਡਾਕੀਆ ਕਿਸ ਤਰੀਕੇ ਦੇ ਨਾਲ ਤੁਹਾਡੇ ਸੁੱਖ ਸੁਨੇਹੇ, ਤੁਹਾਡੇ ਕੀਮਤੀ ਡਾਕੂਮੈਂਟਸ ਨੂੰ ਇੱਧਰ ਉੱਧਰ ਲੈ ਕੇ ਜਾਂਦੇ ਨੇ। ਪਰ ਉਹਨਾਂ ਦੇ ਆਪਣੇ ਦੁੱਖ ਵੀ ਨੇ, ਉਹ ਵੀ ਸੁਣਦੇ ਆ। ਅੱਜ ਡਾਕਖਾਨਾ ਜਲੰਧਰ ਦੇ ਬਾਹਰ ਖੜੇ ਆ, ਮੇਨ ਆਫਿਸ ਹੈ ਇਹ, ਤੇ ਇੱਥੇ ਜਿਹੜੇ ਡਾਕੀਏ ਨੇ ਸੇਵਾਵਾਂ ਦਿੰਦੇ ਨੇ ਉਹਨਾਂ ਦੀ ਗੱਲਬਾਤ ਜਾਣਦੇ ਆ ਕਿ ਕਿਉਂ ਉਹਨਾਂ ਨੂੰ ਅੱਜ ਬਾਹਰ ਦਰੀ ਵਿਛਾ ਕੇ ਬੈਠਣਾ ਪਿਆ ਹੈ। ਲੋਕ ਤਾਂ ਇਹਨਾਂ ਦੇ ਕੋਲੋਂ ਡਾਕਾਂ ਦੀ ਉਡੀਕ ਕਰ ਰਹੇ ਹੋਣਗੇ। ਤਾਂ ਸਭ ਤੋਂ ਪਹਿਲਾਂ ਪ੍ਰਧਾਨ ਸਾਹਿਬ ਸਾਡੇ ਨਾਲ ਨੇ, ਇਹਨਾਂ ਦੇ ਕੋਲੋਂ ਆਪਾਂ ਜਾਣ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਆਪਣੀ ਜਥੇਬੰਦੀ ਜੇਕਰ ਤੁਹਾਡੀ ਕਿ ਉਹਦਾ ਨਾਮ ਦੱਸਿਓ, ਤੇ ਉਸ ਤੋਂ ਬਾਅਦ ਤੁਹਾਡੀ ਸਮੱਸਿਆ ਕੀ ਹੈ, ਕਿਹਦੇ ਨਾਲ ਹੈ ਉਹ ਜ਼ਰੂਰ। ਸਾਡੀ ਜਿਹੜੀ ਯੂਨੀਅਨ ਉਹਦਾ ਨਾਲ ਹੈਗਾ ਜੀ ਆਲ ਇੰਡੀਆ ਪੋਸਟਲ ਐਮਪਲਾਈ ਯੂਨੀਅਨ ਜੀ। ਤੇ ਸਮੱਸਿਆ ਸਾਡੀਆਂ ਇਹ ਹੈਗੀਆਂ ਕਿ ਜਿੱਦਾਂ ਜਿਹੜੇ ਪਿੰਡਾਂ ਦੇ ਡਾਕਖਾਨੇ ਸੀਗੇ, ਬ੍ਰਾਂਚਾਂ ਸੀਗੀਆਂ, ਉਹਨਾਂ ਜਿਹੜੇ ਪੋਸਟਮੈਨ ਸੀਗੇ ਡਾਕ ਵੰਡਦੇ, ਉਹਨਾਂ ਨੂੰ ਚੱਕ ਲਿਆ ਗਿਆ। ਉੱਥੋਂ ਸ਼ਹਿਰ ਦੇ ਵਿੱਚੋਂ ਪੋਸਟਮੈਨਾਂ ਨੂੰ ਡਾਕ ਵੰਡਣ ਵਾਸਤੇ ਪਿੰਡਾਂ 'ਚ ਭੇਜਿਆ ਜਾ ਰਿਹਾ, ਜਿਨ੍ਹਾਂ ਨੂੰ ਜਦ ਕਿ ਜਿਹੜਾ ਪੁਰਾਣਾ ਰੂਲ ਸੀਗਾ ਉਹਦੇ ਮੁਤਾਬਕ ਜਿਹੜੀ ਪਿੰਡ ਦੀ ਡਾਕ ਸੀਗੀ, ਪਿੰਡ ਦਾ ਲੋਕਲ ਡਾਕੀਆ ਹੁੰਦਾ ਸੀ, ਉਹਨੂੰ ਸਾਰਿਆਂ ਦੀ ਜਾਣਕਾਰੀ ਹੁੰਦੀ ਸੀ ਆਲੇ ਦੁਆਲੇ 2-3 ਪਿੰਡਾਂ ਦੇ। ਜਦੋਂ ਇੱਥੋਂ ਸ਼ਹਿਰ 'ਚੋਂ ਪੋਸਟਮੈਨ ਜਾਏਗਾ, ਪਿੰਡਾਂ ਵਿੱਚ ਖਾਸ ਕਰਕੇ ਹਾਊਸ ਨੰਬਰ ਨਹੀਂ ਹੁੰਦੇ। ਜਦੋਂ ਇੱਥੋਂ ਸ਼ਹਿਰ 'ਚੋਂ ਪੋਸਟਮੈਨ ਡਾਕ ਲੈ ਕੇ ਜਾਏਗਾ, ਇੱਕ ਤਾਂ ਉਹਨੂੰ ਬਾੜ ਜ਼ਿਆਦਾ ਪੈ ਗਈ, ਨੰਬਰ 2 ਉਹਨੂੰ ਜਿੰਨੇ ਟਾਈਮ 'ਚ 7-8 ਘੰਟੇ ਦੇ ਵਿੱਚ ਆਪਣੀ ਡਾਕ ਡਿਲੀਵਰ ਕਰਨੀ ਆ ਉਹ ਲੱਭ ਨਹੀਂ ਸਕੇਗਾ। ਪਿੰਡਾਂ 'ਚ ਲੋਕਾਂ ਨੂੰ ਇੱਕ ਦੂਜੇ ਦੇ ਪਿਤਾ ਦਾ ਨਾਂ ਨਹੀਂ ਪਤਾ ਹੁੰਦਾ। ਇਹ ਜਿਹੜੀਆਂ ਪ੍ਰੋਬਲਮਾਂ ਆ, ਕਾਫੀ ਜਿਹੜੇ ਡਾਕਖਾਨੇ ਡਿਲੀਵਰੀ ਸੈਂਟਰ ਉਹਨਾਂ ਨੂੰ ਚੱਕ ਲਿਆ ਗਿਆ, ਦੂਸਰੇ ਡਿਲੀਵਰੀ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਮਰਜ ਕੀਤਾ ਗਿਆ। ਮਰਜ ਕਰਨ ਦਾ ਕਾਰਨ ਕੀ ਸਮਝ ਪਾਏ ਹੋ? ਘਾਟੇ 'ਚ ਜਾ ਰਿਹਾ ਹੈ ਅਦਾਰਾ, ਜਾਂ ਫਿਰ ਕੋਈ ਹੋਰ ਗੱਲ ਹੈ, ਜਾਂ ਫਿਰ ਇਹਦਾ ਵੀ ਹੁਣ ਪ੍ਰਾਈਵੇਟਾਈਜੇਸ਼ਨ ਵਾਲਾ ਦੌਰ ਸ਼ੁਰੂ ਹੋ ਗਿਆ? ਅੱਜ ਤੱਕ ਤਾਂ ਜੀ ਜਿਹੜਾ ਸਾਡਾ 150 ਸਾਲ 'ਚ ਪੋਸਟ ਆਫਿਸ ਸੀਗਾ, ਸਰਕਾਰ ਨੂੰ ਕਮਾਈ ਕਰਕੇ ਦਿੱਤੀ ਹੈ। ਇੰਨਾ ਖਰਚਾ ਤਾਂ ਹੈ ਨਹੀਂ, ਤੇ ਜਿੰਨਾ ਇਹ ਪ੍ਰੋਫਿਟ ਵਾਲਾ ਜਿਹੜਾ ਪ੍ਰੋਗਰਾਮ ਸੀਗਾ, ਸਰਕਾਰ ਚਾਹੁੰਦੀ ਹੈ ਜਿੱਦਾਂ ਇੱਥੋਂ ਦਾਣਾ ਮੰਡੀ ਡਾਕ ਜਾਣੀ ਆ, ਉੱਥੇ ਜਿਹੜਾ ਗੱਡੀ ਦਾ ਖਰਚਾ ਉਹ ਬਚੇਗਾ।
ਅੱਛਾ ਡਾਕ ਜਾਣ ਦਾ। ਨੰਬਰ 2 ਕਿ ਜਿਹੜਾ ਜਦੋਂ ਮਰੇ ਇੱਕ ਪੋਸਟਮੈਨ ਹੀ ਮਰੇ ਇੱਕ ਥਾਂ ਤੋਂ 20-30 ਕਿਲੋਮੀਟਰ ਤੱਕ, ਜਿੱਦਾਂ ਪਿੰਡ ਲਿੱਦੜਾ ਪੈਂਦੇ, ਬਾਹਰਲੇ ਸਲਮ ਏਰੀਏ ਪੈਂਦੇ ਆ ਸ਼ਹਿਰ ਤੋਂ ਬਾਹਰ, ਉੱਥੇ ਵੱਖਰੇ ਲੋਕ ਹੁੰਦੇ ਸੀਗੇ, ਵੱਖਰੇ ਬ੍ਰਾਂਚਾਂ ਹੁੰਦੀਆਂ ਸੀ। ਬ੍ਰਾਂਚ ਦੇ ਵਿੱਚ ਵੈਸੇ ਕਾਨੂੰਨ ਕੀ ਕਹਿੰਦਾ, ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟ ਰਿਹਾ, ਕਾਨੂੰਨ ਕੀ ਕਹਿੰਦਾ ਕਿ ਇੱਕ ਡਾਕੀਏ ਦੇ ਅੰਡਰ ਕਿੰਨਾ ਰੇਡੀਅਸ ਆਉਂਦਾ, ਕਿੰਨੇ ਕਿਲੋਮੀਟਰ ਦਾ ਘੇਰਾ ਆਉਂਦਾ? 28 ਤੋਂ 30 ਕਿਲੋਮੀਟਰ ਜਿਹੜਾ ਸ਼ਹਿਰ ਦੇ ਵਿੱਚ ਬੀਟ ਹੁੰਦੀ ਆ। ਹਾਂਜੀ 8 ਕਿਲੋਮੀਟਰ ਦੀ ਬੀਟ ਆ, 8 ਕਿਲੋਮੀਟਰ ਦੀ ਬੀਟ ਆ, ਪਰ ਬੀਟ ਆ ਜਿਹੜੀ ਪੁਰਾਣੀ 8 ਕਿਲੋਮੀਟਰ ਜਿਹੜੀ ਬੀਟ ਆ, ਪੋਸਟਮੈਨ ਨੇ ਜਿੱਦਾਂ ਸ਼ਹਿਰ ਵਿੱਚ ਆ ਉੱਥੇ ਸਾਈਕਲ ਵੀ ਨਹੀਂ ਜਾ ਸਕਦਾ ਨਾ ਮੋਟਰਸਾਈਕਲ ਵੀ ਨਹੀਂ ਆਇਆ, ਤੁਰ ਕੇ ਡਾਕ ਵੰਡਣੀ ਪੈਂਦੀ ਆ। ਉਹ 8 ਕਿਲੋਮੀਟਰ ਤੱਕ ਹੀ ਬੀਟ ਜਿਹੜੀ ਉਹ ਗਿਣੀ ਜਾਂਦੀ ਆ। ਠੀਕ ਹੈ। ਤੇ ਉਦੋਂ ਜਦੋਂ ਬਾਹਰ ਦੀਆਂ ਬੀਟਾਂ ਜਿੱਦਾਂ ਸ਼ਹਿਰ ਦੀਆਂ ਬੀਟਾਂ ਆ, ਇਹ ਬੀਟਾਂ ਵੱਧਦੀਆਂ ਨਹੀਂ ਗਈਆਂ, ਇਹ ਉੱਥੇ ਘਰ ਦੇ ਉੱਥੇ ਦੇ ਉੱਥੇ ਹੀ ਰਹਿੰਦੇ ਆ। ਹੁਣ ਬਾਹਰਲੀਆਂ ਬੀਟਾਂ ਜਿਹੜੀਆਂ ਏਰੀਏ ਬਹੁਤ ਲੰਬੇ ਲੰਬੇ ਹੋ ਗਏ। ਜਿਹੜਾ ਇੱਕ ਪੋਸਟਮੈਨ ਆ ਉਹ 30 ਤੋਂ 40 ਕਿਲੋਮੀਟਰ ਤੱਕ ਸਫ਼ਰ ਕਰਦਾ ਡੇਲੀ, ਔਰ ਫਿਰ ਵੀ ਇੰਨਾ ਉਹ ਕੋ 12 ਸਵੇਰ ਨੂੰ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਡਾਕ ਬਣਦਾ। ਤੇ ਕੁਝ ਵੱਜ ਜਾਂਦੀ ਜਿਹੜੀ ਆ ਉਹਨੂੰ ਛੱਡ ਕੇ ਆਉਣਾ ਪੈਂਦਾ। ਅੱਛਾ ਜੀ। ਉਹਨੂੰ ਪੂਰਾ ਏਰੀਆ ਕਵਰ ਨਾ ਹੋਣ ਕਰਕੇ ਕੁਝ ਏਰੀਆ ਉਹਨੂੰ ਛੱਡਣਾ ਪੈਂਦਾ। ਇਹ ਸਮੱਸਿਆ ਬਹੁਤ ਵੱਡੀ ਆ ਤੇ ਜਿਹੜੇ ਅਫਸਰ ਆ ਉਹਨਾਂ ਨੂੰ ਬੈਠਿਆਂ ਨੂੰ ਤਾਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ, ਉਹਨਾਂ ਨੂੰ ਦੱਸਣ ਦੇ ਬਾਵਜੂਦ ਵੀ ਕਿ ਇਹੀ ਆ। ਅੱਛਾ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ 8 ਕਿਲੋਮੀਟਰ ਦਾ ਰੇਡੀਅਸ ਤੁਸੀਂ ਦੱਸਿਆ, ਤੁਹਾਡਾ ਆਪਣਾ ਟੈਕਨੀਕਲ ਸ਼ਬਦ ਹੈ, ਬੀਟ ਤੁਸੀਂ ਉਹਨੂੰ ਕਹਿੰਦੇ ਹੋ, ਪਰ ਉਹ ਸਾਰੇ ਜਿਹੜਾ ਏਰੀਆ ਹੈ ਫਿਰ ਜੇਕਰ ਉਹ ਵਧਾਇਆ ਗਿਆ ਹੈ ਉਸ ਦੇ ਹਿਸਾਬ ਦੇ ਨਾਲ ਤੁਹਾਡੀ ਉਜਰਤ ਦੇ ਵਿੱਚ ਵੀ ਵਾਧਾ ਹੋਇਆ ਹੋਊਗਾ, ਜਾਂ ਫਿਰ ਤੁਹਾਨੂੰ ਉਹਦੇ ਐਕਸਟਰਾ ਚਾਰजेस ਮਿਲਦੇ ਹੋਣਗੇ ਵੀ ਤੁਸੀਂ ਤੇਲ ਖਰਚਾ? ਉਹਦਾ ਕੁਝ ਨਹੀਂ ਮਿਲਦਾ। ਜਿਹੜਾ ਜਿੰਨੀ ਬੀਟ ਆ ਤਨਖਾਹ ਉਨੀ ਮਿਲਣੀ, ਚਾਹੇ ਤੁਹਾਨੂੰ 40 ਕਿਲੋਮੀਟਰ ਜਾਣਾ ਪਵੇ। ਓਵਰ ਆ ਪਹਿਲਾਂ ਜਦੋਂ ਪੁਰਾਣੇ ਟਾਈਮ 'ਚ ਇਦਾਂ ਹੁੰਦਾ, ਜਦੋਂ ਪੋਸਟਮੈਨ ਦੂਸਰੇ ਪੋਸਟਮੈਨ ਜਦੋਂ ਛੁੱਟੀ ਜਾਂਦਾ ਉਹਦੀ ਨਾਲ ਦੀ ਵੀਡ ਚੱਕਦਾ ਸੀ ਨਾ, ਉਹਦੇ ਵਿੱਚ ਉਹਦਾ ਜਿਹੜਾ ਉਹਨੂੰ ਐਕਸਟਰਾ ਪੈਸੇ ਮਿਲਦੇ ਸੀ। ਠੀਕ ਹੈ ਜੀ। ਉਹ ਵੀ ਇਸ ਸਰਕਾਰ ਨੇ ਬੰਦ ਕਰ ਦਿੱਤੇ। ਹਾਂਜੀ। ਉਸ ਕਰਕੇ ਜਿਹੜਾ ਉਹ ਫ੍ਰੀ ਦੇ ਵਿੱਚ ਹੀ 2 ਬੀਟਾਂ ਦਾ ਕੰਮ ਕਰਨਾ, ਔਰ ਬੀਟਾਂ ਦਾ ਏਰੀਆ ਵੀ ਵਧਾ ਦਿੱਤਾ ਗਿਆ। ਤੁਸੀਂ ਜਿੱਦਾਂ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਕੀ ਉਹਦੇ ਪੈਸੇ ਮਿਲਦੇ ਨੇ ਅਲੱਗ ਤੋਂ, ਜਿੱਦਾਂ ਦੂਰ ਜਾਣਾ ਪੈਂਦਾ? ਨਹੀਂ, ਓਵਰ ਟਾਈਮ ਦੇ ਬੰਦ ਕਰ ਸਭ ਕੁਝ ਬੰਦ ਹੈ ਜੀ। ਉਦਾਂ ਕੀ ਮਿਲਦਾ ਹੈ ਉਜਰਤ ਤੋਂ ਇਲਾਵਾ? ਜੇਕਰ ਤੁਸੀਂ ਸਾਈਕਲ, ਮੋਟਰਸਾਈਕਲ, ਗੱਡੀ ਜਿਹਦੇ 'ਚ ਵੀ ਡਿਲੀਵਰ ਕਰਨ ਜਾਂਦੇ ਹੋ ਉਹਦਾ ਖਰਚਾ ਪੈਂਦਾ? ਕੁਛ ਵੀ ਨਹੀਂ ਮਿਲਦਾ ਜੀ। ਕਨਵੇਂਸ ਵੀ ਸਾਡੀ, ਸਾਈਕਲ ਵੀ ਸਾਡਾ। ਜੇ ਹੁਣ ਦੂਰ ਦੀਆਂ ਬੀਟਾਂ ਅਸੀਂ ਆਪਣੀ ਸੁੱਖ ਸਹੂਲਤ ਵਾਸਤੇ ਆਪਣਾ ਮੋਟਰਸਾਈਕਲ ਲੈ ਕੇ ਜਾਂਦੇ। ਮੁੰਡੇ ਅੱਜ ਕੱਲ ਜਿਹੜੇ ਲੱਗਦੇ ਆ ਨਵੇਂ, ਉਹ ਮਾਡਰਨ ਆ, ਸਾਈਕਲ ਇੰਨਾ ਦੂਰ ਤੱਕ ਨਹੀਂ ਚਲਾ ਸਕਦੇ। ਅਸੀਂ ਆਪਣਾ ਤੇਲ ਫੂਕ ਕੇ ਸਾਡੇ ਪੋਸਟਮੈਨ ਜਾਂਦੇ ਆ, ਔਰ ਆਪਣੇ ਪੈਟਰੋਲ ਤੇ ਮੁੰਡੇ ਪੋਸਟਮੈਨ ਡਾਕ ਵੰਡ ਕੇ ਆਉਂਦੇ ਆ। ਪਰ ਇਹ ਸਰਕਾਰ ਨੇ ਕੁਝ ਪੈਸੇ ਦੇਣੇ ਸ਼ੁਰੂ ਕੀਤੇ। ਉਹਦੇ ਵਿੱਚ ਇਹਨਾਂ ਨੇ ਕੰਡੀਸ਼ਨ ਰੱਖੀ ਕਿ ਪੋਸਟਮੈਨ ਕੋ ਆਪਣੀ ਗੱਡੀ ਹੋਣੀ ਚਾਹੀਦੀ ਆ, ਆਰਸੀ ਆਪਣੀ ਹੋਣੀ ਚਾਹੀਦੀ, ਲਾਇਸੈਂਸ ਆਪਣਾ ਹੋਣਾ ਚਾਹੀਦਾ। ਫਿਰ ਉਹਦਾ ਬਿੱਲ ਅਸੀਂ ਆਪ ਭਰ ਕੇ ਦੇਣਾ, ਸਵੇਰੇ ਆਣ ਕੇ ਰੀਡਿੰਗ ਲਿਖਾਉਣੀ, ਸ਼ਾਮ ਨੂੰ ਬਾਅਦ ਡਿਲੀਵਰੀ। ਜੇ ਉਹਦੇ ਵਿੱਚ 90% ਜੇ ਤੁਹਾਡੀ ਡਿਲੀਵਰੀ, ਜੇ 100 ਤੁਹਾਡੇ ਕੋਲ ਆਰਟੀਕਲ ਆ, ਜੇ ਉਹਦੇ ਚੋਂ 90 ਤੁਸੀਂ ਆਰਟੀਕਲ ਰਜਿਸਟਰਡ ਲੈਟਰ ਨਾ ਤੁਸੀਂ ਡਿਲੀਵਰ ਕਰਕੇ ਆਏ ਤਾਂ ਤੁਹਾਨੂੰ ਪੈਸੇ ਨਹੀਂ ਮਿਲਣੇ। ਅੱਛਾ ਜੀ। ਪੈਟਰੋਲ ਟਾਰਗੇਟ ਰੱਖਤਾ, ਟਾਰਗੇਟ ਰੱਖਤਾ। ਉਹਦੇ ਵਿੱਚ ਕਈ ਵਾਰੀ ਬੰਦਾ ਘਰ ਨਹੀਂ ਹੁੰਦਾ, ਪਿੰਡ 'ਚ ਬੰਦਾ ਡਾਕ ਵੰਡਣ ਗਿਆ, ਕੋਈ ਕੰਮ ਤੇ ਗਿਆ ਹੁੰਦਾ, 90% ਨਹੀਂ ਹੁੰਦੀ, ਜਦ ਨੇ ਪ੍ਰੋਪਰ ਬੰਦਾ ਮਿਲਦਾ ਤੇ ਉਹਦੇ ਵਿੱਚ ਜੇ 90% ਤੋਂ ਘੱਟ ਗਈ ਤਾਂ ਤੁਹਾਡਾ ਉਸ ਦਿਨ ਦਾ ਫਿਊਲ ਦੇ ਪੈਸੇ 0। ਠੀਕ ਹੈ ਜੀ। ਤੇ ਇਹਨੂੰ ਡਾਕ ਨੂੰ ਤੇ ਦੂਸਰੀਆਂ ਜਿਹੜੀਆਂ ਪਾਰਸਲ ਵਗੈਰਾ ਹੁੰਦੇ ਨੇ ਸਰਕਾਰੀ ਦੇ ਥਰੂ, ਇਹਨਾਂ ਨੂੰ ਵੱਖ ਕਰਕੇ ਕਿਵੇਂ ਦੇਖਣ ਆਮ ਲੋਕ? ਉਹ ਵੀ ਤੁਸੀਂ ਡਿਲੀਵਰ ਕਰਦੇ ਹੋ ਜਾਂ ਫਿਰ ਤੁਸੀਂ ਇਕੱਲੇ ਡਾਕ ਡਿਲੀਵਰ? ਟੋਟਲ ਜੀ ਪਹਿਲਾਂ ਮੈਂ ਦੱਸਿਆ, ਬੇਨਤੀ ਕੀਤੀ ਤੁਹਾਨੂੰ ਵੀ ਪਹਿਲਾਂ 3 ਪੋਸਟਮੈਨ ਹੁੰਦੇ ਸੀ ਇੱਕ ਬੀਟ 'ਚ। ਇੱਕ ਬੰਦੇ ਕੋ ਪੈਸੇ ਵਾਲੀ ਆਈਟਮ ਜਿੱਦਾਂ ਮਨੀ ਆਰਡਰ ਹੁੰਦਾ ਸੀਗਾ, ਪਾਰਸਲ ਹੁੰਦੇ ਸੀ। ਦੂਸਰੇ ਪੋਸਟਮੈਨ ਕੋ ਆਰਡਰ ਇੱਕੋ ਬੀਟ 'ਚ ਜਾਣਾ ਉਹਨਾਂ ਨੇ। ਅੱਛਾ ਜੀ। ਤੀਸਰੇ ਕੋ ਕੱਲੀਆਂ ਰਜਿਸਟਰੀਆਂ ਹੁੰਦੀਆਂ ਸੀ। ਓਕੇ। ਹੁਣ ਉਹ ਬਿਲਕੁਲ 3 ਉਡਾਤੇ ਔਰ ਇਲਾਕੇ ਵੀ ਵਧਾਤੇ। ਇੱਕ ਬੰਦੇ ਨੂੰ ਪਾਰਸਲ, ਮਨੀ ਆਰਡਰ, ਕੋਈ ਇਦਾਂ ਦਾ ਮਹਿਕਮਾ ਨਹੀਂ ਜਿਹੜੀ ਕਿ ਕੋਈ ਵੀ ਚੈੱਕ ਬੁੱਕ ਤੁਹਾਨੂੰ ਆਉਣੀ ਆ, ਤੁਸੀਂ ਖੁਦ ਪੱਤਰਕਾਰ ਹੋ, ਕਿਸੇ ਵੀ ਬੈਂਕ ਜੋ ਤੁਸੀਂ ਚੈੱਕ ਬੁੱਕ ਮੰਗਾਓਗੇ ਡਾਕੀਆ ਲੈ ਕੇ ਆਏਗਾ, ਲਾਇਸੈਂਸ ਤੁਹਾਡਾ ਡਾਕੀਆ ਲੈ ਕੇ ਆਏਗਾ, ਇੰਸ਼ੋਰੈਂਸ ਤੁਹਾਡੀ ਡਾਕੀਆ ਲੈ ਕੇ ਆਏਗਾ, ਕਿਸੇ ਤਰ੍ਹਾਂ ਦੀ ਬੈਂਕ ਜੋ ਸਟੇਟਮੈਂਟ ਤੁਹਾਡੀ ਉਹ ਲੈ ਕੇ ਆਏਗਾ। ਤੁਸੀਂ SBI 'ਚ ਆਪਣਾ ਇੰਸ਼ੋਰੈਂਸ ਕਰਾ ਲਓ, ਉਹਦੀ ਜਿਹੜੀ ਪਾਲਿਸੀ ਹੋਏਗੀ ਡਾਕ ਰਾਹੀਂ ਆਊਗੀ। ਆਧਾਰ ਕਾਰਡ ਜਿਹੜਾ ਹਾਲੇ ਤੱਕ ਆਧਾਰ ਕਾਰਡ ਹੀ ਨਹੀਂ ਸਾਡੀ ਜਾਨ ਛੱਡਦਾ। ਆਧਾਰ ਕਾਰਡ ਰਜਿਸਟਰ 'ਚ, ਵੋਟਰ ਕਾਰਡ ਸਾਡੇ ਕੋਲ, ਆਧਾਰ ਕਾਰਡ ਸਾਡੇ ਕੋਲ, ਇੰਨਾ ਕੁਝ ਲੈਂਦੇ ਹੋਏ ਇੱਕ ਡਾਕੀਏ ਨੂੰ 180 ਰੁਪਏ ਸਿਰਫ ਦਾ ਭਰਾਵਾਂ ਨੂੰ ਸਾਈਕਲ ਦੀ ਰਿਪੇਅਰ ਵਾਸਤੇ ਦਿੱਤੇ ਜਾਂਦੇ ਆ ਮਹੀਨੇ ਦੇ। ਉਹ ਵੀ ਪਹਿਲਾਂ ਦਿੱਤੇ ਜਾਂਦੇ ਸੀ, ਉਹ ਵੀ ਬੰਦ ਕਰ ਦਿੱਤੇ ਕੁਝ ਮਹੀਨਿਆਂ ਤੋਂ ਬੰਦ ਆ। ਉਹਦਾ ਬਿੱਲ ਵੀ ਕਹਿ ਲਈਏ ਵੀ ਵਹੀਕਲ ਅਲਾਉਂਸ ਹੈ, ਇੱਕ ਤਰ੍ਹਾਂ ਟਰਾਂਸਪੋਰਟ ਅਲਾਉਂਸ। ਹਾਂ, 180 ਰੁਪਏ ਰਿਪੇਅਰ ਵਾਸਤੇ ਸਾਈਕਲ ਸਾਡਾ ਸੀਗਾ। ਹੁਣ ਸਾਡੇ ਮੋਟਰਸਾਈਕਲ ਆ, ਉਹਦੇ ਵਿੱਚ ਵੀ ਤੁਹਾਨੂੰ ਦੱਸਿਆ ਕਿ ਜੇ 100 ਚੋਂ 90 ਰਜਿਸਟਰੀਆਂ ਅਸੀਂ ਨਾ ਵੰਡ ਕੇ ਆਏ ਤੇ ਤਾਂ ਵੀ ਸਾਡੇ ਉਸ ਦਿਨ ਦੇ ਤੇਲ ਦੇ ਪੈਸੇ ਗਏ।
ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ? ਸਰ ਇਹੀ ਕਹਿਣਾ ਚਾਹੁੰਦੇ ਆ ਕਿ ਆਲਮੋਸਟ ਸਾਰਾ ਟੋਟਲ ਮਿਲਾ ਕੇ ਮੁਲਾਜ਼ਮਾਂ ਨਾਲ ਬਹੁਤ ਧੱਕਾ ਹੋ ਰਿਹਾ। ਸਾਨੂੰ ਇਹ ਚਾਹੀਦਾ ਹੈ ਕਿ ਸਾਨੂੰ ਅਲੱਗ ਤੋਂ ਇਨਸੈਂਟਿਵ ਮਿਲਣਾ ਚਾਹੀਦਾ ਹੈ ਔਰ ਮੈਂ ਇਹ ਚਾਹੁੰਦਾ ਹਾਂ ਕਿ ਸ਼ੋਸ਼ਣ ਕੀਤਾ ਜਾ ਰਿਹਾ ਹੈ, ਇਹ ਸ਼ੋਸ਼ਣ ਨਹੀਂ ਹੋਣਾ ਚਾਹੀਦਾ। ਸਾਨੂੰ ਪ੍ਰੋਪਰ ਜੋ ਸਾਡੀਆਂ ਡਿਮਾਂਡਾਂ ਹੈ ਉਹ ਕਲੀਅਰ ਹੋਣੀ ਚਾਹੀਦੀਆਂ ਔਰ ਸਾਡੀ ਡਿਮਾਂਡ ਇਹ ਵੀ ਹੈ ਕਿ ਸਾਨੂੰ ਪੁਰਾਣੀ ਪੈਨਸ਼ਨ ਜਿਹੜੀ ਉਹ ਮਿਲਣੀ ਚਾਹੀਦੀ ਹੈ, ਜਿਹੜੀ ਇਹਨਾਂ ਨੇ ਬੰਦ ਕਰ ਦਿੱਤੀ ਹੈ ਉਹ ਲਾਜ਼ਮੀ ਹੀ ਮਿਲਣੀ ਚਾਹੀਦੀ ਹੈ। ਕਿਉਂਕਿ ਦੇਖੋ ਇੱਕ ਮੁਲਾਜ਼ਮ ਆ ਅਪਾਰਟਮੈਂਟ ਜੁਆਇਨ ਕਰਦਾ ਔਰ ਉਸ ਤੋਂ ਬਾਅਦ 60 ਸਾਲ ਜੌਬ ਕਰਦਾ ਜੀ। 60 ਸਾਲ ਤੋਂ ਬਾਅਦ ਉਹਨੂੰ NPS ਲਗਾਉਂਦੇ ਆ ਜਿਹਦੇ ਵਿੱਚ ਸਾਨੂੰ 60% ਦਿੰਦੇ ਆ ਔਰ 40% ਸਾਡਾ ਰੱਖ ਲੈਂਦੇ ਆ ਐਜ਼ ਏ ਪੈਨਸ਼ਨ ਤੌਰ ਤੇ। ਸਾਨੂੰ 1700 ਰੁਪਈਆ 1600 ਰੁਪਈਆ ਸਮਥਿੰਗ ਕੁਛ ਐਕਸਟਰਾ ਇਹ ਨਹੀਂ ਹੈ। ਇਹਨਾਂ ਤਾਂ ਅੱਜ ਕੱਲ੍ਹ ਹਰਿਆਣਾ ਸਰਕਾਰ ਨੇ ਵੀ ਇਹ ਕਰ ਦਿੱਤਾ ਹੈ ਕਿ ਬੁਢਾਪਾ ਪੈਨਸ਼ਨ 20-2500 ਰੁਪਏ ਕਰਤੀ ਹੈ ਔਰ ਹੋ ਸਕਦਾ ਇੱਧਰ ਨਹੀਂ ਹੋਈ ਵੀ ਇੱਧਰ ਵੀ ਹੋ ਜਾਣੀ ਆ ਤੇ ਅਸੀਂ ਉਹਨਾਂ ਨਾਲ ਵੀ ਨੀਚੇ ਆ। ਕਹਿੰਦਾ ਮਤਲਬ ਇੱਕ ਬੁਢਾਪਾ ਪੈਨਸ਼ਨ 2500 ਰੁਪਈਆ ਆ, ਇਹਦੇ ਸਾਨੂੰ ਸੈਲਰੀ ਲੱਗਦੀ ਪੈਨਸ਼ਨ ਲੱਗਦੀ 1700 ਰੁਪਇਆ। ਇੱਕ ਤਾਂ ਕਹਿੰਦੇ ਵੀ ਪੰਜਾਬ ਸਰਕਾਰ ਦੇ ਵਿਭਾਗ ਹੁੰਦੇ ਆ, ਉਹ ਤਾਂ ਇਹ ਬਹਾਨਾ ਹੁੰਦਾ ਨਾ ਵੀ ਪੰਜਾਬ ਸਰਕਾਰ ਦੀ ਤਾਂ ਵੈਸੇ ਇਕਨੋਮੀ ਦਾ ਬੁਰਾ ਹਾਲ ਹੈ, ਤੁਸੀਂ ਤਾਂ ਸਿੱਧਾ ਸੈਂਟਰ ਨਾਲ ਅਟੈਚ ਹੋ, ਤੁਹਾਨੂੰ ਤਾਂ ਸਗੋਂ ਖੁਸ਼ਹਾਲੀ ਵਾਲੇ ਖਬਰਾਂ ਆਉਣੀਆਂ ਚਾਹੀਦੀਆਂ, ਤੁਸੀਂ ਉਹਨਾਂ ਤੋਂ ਵੀ ਦੁਖੀ ਹੋ। ਸਰ ਐਕਚੁਅਲੀ ਖੁਸ਼ਹਾਲੀ ਵਾਲੇ ਦਿਨ ਜਿਹੜੇ ਖਬਰਾਂ ਨਾ ਉਹ ਐਕਚੁਅਲੀ ਪੇਪਰ ਲਾਈਨ ਦੇ ਵਿੱਚ ਰਹਿ ਗਈਆਂ। ਅੱਛਾ, ਮੁਲਾਜ਼ਮਾਂ ਵਾਸਤੇ ਖੁਸ਼ਹਾਲੀ ਦੀ ਕੋਈ ਲਹਿਰ ਨਹੀਂ ਹੈਗੀ, ਉਹ ਬਸ ਗੱਲਾਂ 'ਚ ਹੀ ਆ, ਅਖਬਾਰਾਂ 'ਚ ਸੁਰਖੀਆਂ ਵਿੱਚ ਹੀ ਆ ਔਰ ਰੀਅਲ ਲਾਈਫ 'ਚ ਕੁਝ ਨਹੀਂ ਹੈ। ਜੀ ਧੰਨਵਾਦ। ਹਾਂਜੀ, ਤਾਂ ਪ੍ਰਾਈਵੇਟਾਈਜੇਸ਼ਨ ਦੇ ਦੌਰ ਨੂੰ ਕਿਵੇਂ ਦੇਖਦੇ ਹੋ? ਜਿੱਦਾਂ ਆਪਾਂ ਦੇਖਦੇ ਹਾਂ ਕਿ ਬਹੁਤ ਵੱਡੀਆਂ ਫਰਮਾਂ ਨੇ ਜਿਹੜੀਆਂ ਪ੍ਰਾਈਵੇਟ ਤੌਰ ਤੇ ਕੋਰੀਅਰ ਡਿਲੀਵਰੀ ਦਾ ਕੰਮ ਕਰਦੀਆਂ ਨੇ, ਡਾਕ ਬਹੁਤ ਕਰਦੀਆਂ ਨੇ, ਉਹ ਸਰ ਉਹਨਾਂ ਦੇ ਕੰਮ ਦੇ ਵਿੱਚ ਵਾਧਾ ਹੋ ਰਿਹਾ, ਸ਼ੇਅਰ ਲਗਾਤਾਰ ਵੱਧ ਰਹੇ ਨੇ, ਹਾਈਕ ਆ ਰਹੀ ਹੈ, ਪਰ ਤੁਹਾਡੇ ਕੰਮ 'ਚ ਦਿਨੋਂ ਦਿਨ ਨਿਘਾਰ ਆਈ ਜਾ ਰਹੀ ਹੈ। ਨਹੀਂ ਸਰ, ਪਤਾ ਕੀ ਗੱਲ ਆ, ਜਿਹੜੀ ਕੋਰੀਅਰ ਸਰਵਿਸ ਆ ਉਹ ਵੀ ਅਸੀਂ ਦੇਖਿਆ ਆ, ਜਿਹੜੀ ਆਊਟ ਆਫ ਸਟੇਟ ਜਿੱਦਾਂ ਬੰਬੇ ਤੱਕ ਜਾਣੀ ਕੋਰੀਅਰ, ਜਿਹੜੀ ਬੰਬੇ ਤੱਕ ਕੋਰੀਅਰ ਸਰਵਿਸ ਜਾਣੀ ਆ, ਉਹ ਸਾਡੇ ਕੋਲੋਂ ਸ਼ਾਮ ਨੂੰ ਇਕੱਠੀ ਕਰਕੇ 100 1500 1000 ਰਜਿਸਟਰੀ ਇਕੱਠੀ ਕਰਕੇ ਇੱਕ ਬਾਕਸ ਬਣਾ ਕੇ ਕੋਰੀਅਰ ਕਰ ਦਿੱਤੀ ਜਾਂਦੀ, ਸਪੀਡ ਪੋਸਟ ਕਰਤੀ ਜਾਂਦੀ, ਉਹ ਵੀ ਸਾਡੇ ਥਰੂ ਹੀ ਜਾਂਦੀ ਆ। ਉਹਨਾਂ ਦੀਆਂ ਸਿੱਧੀਆਂ ਗੱਡੀਆਂ ਨਹੀਂ ਜਾਂਦੀਆਂ ਹੈਗੀਆਂ ਕੋਰੀਅਰ ਸਰਵਿਸ ਦੀਆਂ, ਉਹ ਵੀ ਸਾਡੀ ਸਪੀਡ ਪੋਸਟ ਆਈ ਜਾਂਦੀ। ਉੱਥੇ ਉਹਨਾਂ ਦਾ ਬੰਦਾ ਇੱਕ ਬੰਦਾ ਕਲੈਕਟ ਕਰਦਾ, ਉਹ 1500 ਆਰਟੀਕਲ ਉੱਥੇ ਬਣ ਦਿੰਦਾ, ਜਦ ਕਿ ਸਾਡੇ ਤੋਂ ਪੈਸੇ ਉਹ ਜੇ ਅਸੀਂ 25 ਰੁਪਏ ਲੈਂਦੇ ਆ ਤੇ ਉਹ 100 ਸਵਾ 100 ਰੁਪਈਆ ਇੱਕ ਆਰਟੀਕਲ ਦਾ ਲੈਂਦੇ ਆ। ਧੰਨਵਾਦ ਜੀ।